ਸ਼ੁੱਧ ਉਦੇਸ਼ਮ ਨੀਅਤ ਦਾ ਬੀਜ ਸੱਚੇ ਸੁੱਚੇ ਦਿਆਵਾਨ ਗੁਰੂ ਨਾਨਕ ਦਾ ਨੇਕ ਇਰਾਦਿਆਂ ਅਤੇ ਦਰਿਆ ਦਿਲੀ ਨਾਲ ਵਰਤਾਉਣ ਦਾ ਇਜ਼ਹਾਰ ਹੈ ਜੋ ਉਹਨਾਂ ਨੇ ਹਰੇ ਭਰੇ ਮਾਲਾਬਾਰ ਇਲਾਕੇ ਵਿੱਚੋਂ ਸਮੁੰਦਰ ਵਿੱਚ ਜਾਂਦੇ ਪਾਣੀਆਂ ਵਿਚਕਾਰ ਕੀਤਾ। ਉਹ ਸਭ ਲੋਕਾਂ ਨੂੰ ਇੱਕੋ ਨਜ਼ਰ ਨਾਲ ਵੇਖਣਾ ਚਾਹੁੰਦੇ ਸਨ। ਮਜ਼ਹਬ, ਲਿੰਗ, ਜਾਤ ਜਾਂ ਕਿਸੇ ਹੋਰ ਬੁਨਿਆਦ ਉੱਤੇ ਵਿਤਕਰਾ ਨਹੀਂ ਕਰਦੇ ਸਨ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਸਾਚੀ ਸੁਰਤ ਨਾਮ ਨਹੀਂ ਤ੍ਰਿਪਤ ਹੋਂ ਮੈਂ ਕਰਤ ਗਵਾਇਆ ਪਰ ਤਨ ਪਰ ਨਾਰੀ ਰਾਤ ਨਿੰਦਾ ਬਿਖ ਖਾਈ ਦੁਖ ਪਾਇਆ। ਬੇਕਰਾਰੀ ਮਨੁੱਖ ਦੀ ਟਾਊ ਸੋਚ ਦੀ ਬੁਨਿਆਦ ਹੈ ਜੋ ਬਦ ਇਖਲਾਕੀ ਦੀ ਜ਼ਰਖੇਜ਼ ਜ਼ਮੀਨ ਬਣਦੀ ਹੈ। ਆਲਮ ਫਾਜ਼ਲ ਵੀ ਲਾਲਸਾਵਾਂ ਦਾ ਸ਼ਿਕਾਰ ਹੋ ਸਕਦੇ ਹਨ। ਸਤਗੁਣਾ ਉੱਤੇ ਉਸਰੀ ਜ਼ਿੰਦਗੀ ਤ੍ਰਿਪਤ ਕਰਨ ਵਾਲਾ ਤਜਰਬਾ ਹੋ ਸਕਦੀ ਹੈ। ਮੌਜੂਦਾ ਦੌਰ ਵਿੱਚ ਸਿਆਸੀ ਕਾਰਨਾਂ ਕਰਕੇ ਸਮੁੰਦਰ ਰਾਹੀਂ ਸ਼੍ਰੀਲੰਕਾ ਤੋਂ ਇੰਡੀਆ ਦਾ ਸਫ਼ਰ ਨਾਮੁਮਕਿਨ ਹੈ। ਇਸ ਲਈ ਅਸੀਂ ਹਵਾਈ ਜਹਾਜ਼ ਰਾਹੀਂ ਸ਼੍ਰੀਲੰਕਾ ਤੋਂ ਇੰਡੀਆ ਗਏ ਅਤੇ ਧਨੁਸ਼ਕੋਡੀ ਤੋਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਆਪਣਾ ਸਫ਼ਰ ਅੱਗੇ ਤੋਰਿਆ। ਮਿਥਿਹਾਸ ਵਿੱਚ ਦਰਜ ਹੈ ਕਿ ਲੰਕਾ ਦੇ ਨਵੇਂ ਰਾਜਾ ਵਿਭੀਸ਼ਣ ਨੇ ਰਾਮਚੰਦਰ ਨੂੰ ਬੇਨਤੀ ਕੀਤੀ ਕਿ ਉਸ ਦੇ ਰਾਜ ਨੂੰ ਦੁਸ਼ਮਣਾਂ ਤੋਂ ਬਚਾਉਣ ਲਈ ਉਹ ਜਾਂਦੇ ਹੋਏ ਸੇਤੂ ਬੰਧ ਨੂੰ ਤਬਾਹ ਕਰ ਦੇਣ। ਰਾਮਚੰਦਰ ਨੇ ਆਪਣੇ ਧਨੁਸ਼ ਵਿੱਚੋਂ ਛੱਡੇ ਤੀਰਾਂ ਨਾਲ ਪੁਲ ਤਬਾਹ ਕਰ ਦਿੱਤਾ ਅਤੇ ਇਸ ਸਥਾਨ ਦਾ ਨਾਮ ਧਨੁਸ਼ਕੋਡੀ ਪੈ ਗਿਆ, ਜਿਸ ਦਾ ਮਾਇਨਾ ਹੈ ਧਨੁਸ਼ ਦਾ ਅੰਤ। ਤਸ਼ਬੀਹੀ ਪੱਖੋਂ ਇਹ ਟਾਊ ਸੋਚ ਦੇ ਬੰਧਨ ਤੋੜ ਕੇ ਉਸਾਰੂ ਸੋਚ ਦੀ ਰਾਖੀ ਦਾ ਲਖਾਇਕ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਸ਼੍ਰੀਲੰਕਾ ਤੋਂ ਇੰਡੀਆ ਵਿੱਚ ਸੇਤੂ ਬੰਦ ਦੀ ਬੰਦਰਗਾਹ ਉੱਤੇ ਉਤਾਰਾ ਕੀਤਾ, ਜਿਸ ਨੂੰ ਧਨੁਸ਼ਕੋਡੀ ਵੀ ਕਹਿੰਦੇ ਹਨ।
ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਧਨੁਸ਼ਕੋਡੀ ਤੋਂ ਰਾਮੇਸ਼ਵਰਮ, ਤ੍ਰਿਵੇਂਦਰਮ, ਕੋਟਿਅਮ, ਅੰਨਾਮਲਾਈ ਪਹਾੜੀਆਂ, ਬਿਦਰ, ਨਾਂਦੇੜ ਰਾਹੀਂ ਦੌਲਤਾਬਾਦ ਦਾ ਸਫ਼ਰ ਕੀਤਾ। ਪਹਿਲਾਂ ਉਹ ਧਨੁਸ਼ਕੋਡੀ ਤੋਂ ਰਾਮੇਸ਼ਵਰਮ ਗਏ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਅਸੀਂ ਧਨੁਸ਼ਕੋਡੀ ਤੋਂ ਰਾਮੇਸ਼ਵਰਮ ਦੀ ਯਾਤਰਾ ਕਰ ਰਹੇ ਹਾਂ ਅਤੇ ਰਾਮਨਾਥਾ ਸਵਾਮੀ ਮੰਦਿਰ ਜਾ ਰਹੇ ਹਾਂ। रामाय रामभद्राय रामचन्द्राय वेदसे रघुनाथाय नाथाय सीताय पतये नमः। श्री रामचंद्र स्वामिने नमः। ਰਾਮੇਸ਼ਵਰਮ ਦਾ ਸੰਸਕ੍ਰਿਤ ਵਿੱਚ ਮਾਇਨਾ ਰਾਮਚੰਦਰ ਦਾ ਭਗਵਾਨ ਹੈ, ਜਿਸ ਦਾ ਮਤਲਬ ਭਗਵਾਨ ਸ਼ਿਵ ਹੈ। ਰਾਮਾਇਣ ਦੇ ਮਹਾਕਾਵ ਮੁਤਾਬਕ ਇੱਥੇ ਰਾਮਚੰਦਰ ਨੇ ਭਗਵਾਨ ਸ਼ਿਵ ਅੱਗੇ ਰਾਜਾ ਰਾਵਣ ਨਾਲ ਜੰਗ ਵਿੱਚ ਹੋਈ ਕਿਸੇ ਵੀ ਗਲਤੀ ਲਈ ਖਿਮਾ ਜਾਚਨਾ ਦੀ ਅਰਦਾਸ ਕੀਤੀ। ਇਹ ਮੰਨਿਆ ਜਾਂਦਾ ਹੈ ਕਿ ਰਾਮਚੰਦਰ ਅਤੇ ਉਹਨਾਂ ਦੀ ਪਤਨੀ ਸੀਤਾ ਨੇ ਭਗਵਾਨ ਸ਼ਿਵ ਦੀ ਨੁਮਾਇੰਦਗੀ ਕਰਨ ਵਾਲੀ ਸ਼ਿਵਲਿੰਗ ਦੀ ਮੂਰਤੀ ਇੱਥੇ ਸਥਾਪਿਤ ਕਰਵਾਈ, ਜੋ ਸ਼੍ਰੀਲੰਕਾ ਤੋਂ ਲਿਆਂਦੇ ਕਾਲੇ ਪੱਥਰ ਦੀ ਬਣੀ ਹੋਈ ਹੈ। ਰਾਮੇਸ਼ਵਰਮ ਸ਼ਿਵ ਮਤ ਵਿੱਚ ਤੀਰਥ ਯਾਤਰੀਆਂ ਲਈ ਸਭ ਤੋਂ ਅਹਿਮ ਸਥਾਨ ਵਿੱਚ ਸ਼ਾਮਿਲ ਹੈ। ਸ਼੍ਰੀਲੰਕਾ ਤੋਂ ਵਾਪਸੀ ਵੇਲੇ ਗੁਰੂ ਨਾਨਕ ਅਤੇ ਭਾਈ ਮਰਦਾਨਾ ਇਸ ਸ਼ਹਿਰ ਵਿੱਚ ਜੋਗੀਆਂ ਨਾਲ ਗੋਸ਼ਟ ਕਰਨ ਆਏ। ਗੋਸ਼ਟ ਦੌਰਾਨ ਜੋਗੀਆਂ ਨੇ ਗੁਰੂ ਨਾਨਕ ਨੂੰ ਸਵਾਲ ਕੀਤਾ ਕਿ ਉਹ ਨਿਰਗੁਣ ਧਾਰਾ ਦੇ ਹੋਣ ਦੇ ਬਾਵਜੂਦ ਰਾਮਨਾਥਾ ਸਵਾਮੀ ਮੰਦਿਰ ਕਿਉਂ ਆਏ ਹਨ। ਉਹਨਾਂ ਦੀ ਧਾਰਾ ਨਿਰੰਕਾਰ ਨੂੰ ਮੰਨਦੀ ਹੈ, ਜਦੋਂ ਕਿ ਇੱਥੇ ਇਲਾਹੀ ਦੀ ਪੂਜਾ ਸ਼ਿਵ ਦੇ ਰੂਪ ਵਿੱਚ ਹੁੰਦੀ ਹੈ। ਜਵਾਬ ਵਿੱਚ ਗੁਰੂ ਨਾਨਕ ਨੇ ਗਾਇਆ, एक निरंजन गुरमुख जाता, दूजा मार शब्द पचाता, एको हुक्म वर्तै सब लोई, एकसते सब उपत होई, राह दो मैं खसम को जान, गुर के शब्द हुक्म पछान, सगल रूप वर्ण मन माही, कहो नानक एको ਗੁਰੂ ਨਾਨਕ ਨੇ ਜੋਗੀਆਂ ਦੀ ਕਸ਼ਮਕਸ਼ ਦਾ ਜਵਾਬ ਆਪਣੇ ਵਹਿਦਤ ਦੇ ਫਲਸਫੇ ਰਾਹੀਂ ਦਿੱਤਾ। ਉਹਨਾਂ ਨੇ ਵਹਿਦਤ ਵਿੱਚ ਆਪਣੇ ਯਕੀਨ ਦੀ ਹਮਾਇਤ ਵਿੱਚ ਫਰਮਾਇਆ ਕਿ ਇੱਕੋ ਤਾਕਤ ਸ਼੍ਰੋਮਣੀ ਹੈ, ਜੋ ਨਿਰੰਕਾਰ, ਹਾਜ਼ਰਾ ਹਜ਼ੂਰ ਅਤੇ ਇਕਜੁੱਟ ਹੈ। ਉਹਨਾਂ ਨੇ ਸਾਫ਼ ਕੀਤਾ ਕਿ ਉਹਨਾਂ ਦਾ ਮੰਦਿਰ ਵਿੱਚ ਆਉਣ ਦਾ ਇਰਾਦਾ ਰੂਹਾਨੀਅਤ ਦੇ ਪਾਂਧਿਆਂ ਨਾਲ ਸੰਵਾਦ ਕਰਨਾ ਸੀ। ਅਸੀਂ ਹੁਣ ਗੁਰੂ ਨਾਨਕ ਦੀ ਯਾਦ ਵਿੱਚ ਬਣੇ ਅਸਥਾਨ ਨਾਨਕ ਉਦਾਸੀਨ ਮੱਠ ਨੂੰ ਜਾ ਰਹੇ ਹਾਂ, ਜੋ 19ਵੀਂ ਸਦੀ ਦੇ ਸ਼ੁਰੂ ਵਿੱਚ ਚੰਦੂ ਲਾਲ ਨੇ ਬਣਾਇਆ ਸੀ। ਚੰਦੂ ਲਾਲ ਹੈਦਰਾਬਾਦ ਦੇ ਨਿਜ਼ਾਮ ਦੇ ਵਜ਼ੀਰ ਸਨ। ਉਦਾਸੀ ਮਹੰਤ ਨਰਿੰਦਰ ਦਾਸ ਨੇ 1970ਵਿਆਂ ਦੇ ਮੱਧ ਵਿੱਚ ਇਹ ਅਸਥਾਨ ਚੇਨਈ ਦੀ ਸਿੱਖ ਬਰਾਦਰੀ ਦੇ ਹਵਾਲੇ ਕਰ ਦਿੱਤਾ ਸੀ, ਜਿੱਥੇ ਹੁਣ ਵਿਸ਼ਾਲ ਗੁਰਦੁਆਰਾ ਬਣਿਆ ਹੋਇਆ ਹੈ। ਇੰਤਜ਼ਾਮੀਆ ਕਮੇਟੀ ਨੇ ਮਹੰਤ ਨਰਿੰਦਰ ਦਾਸ ਦੀ ਬਣਾਈ ਹੋਈ ਯਾਦਗਾਰ ਕਾਇਮ ਰੱਖੀ ਹੈ।
ਗੁਰੂ ਨਾਨਕ ਦਾ ਫਲਸਫਾ ਗੁੱਝੇ ਰੂਪ ਵਿੱਚ ਬਹੁਤ ਸਾਰੇ ਲੋਕਾਂ ਦੇ ਦਿਲਾਂ ਵਿੱਚ ਵਸਿਆ ਹੋਇਆ ਸੀ ਅਤੇ ਹੈ। ਜ਼ਾਹਰਾਂ ਰੂਪਾਂ ਦੀਆਂ ਵੰਡੀਆਂ ਏਕੇ ਦਾ ਘੇਰਾ ਤੰਗ ਕਰ ਦਿੰਦੀਆਂ ਹਨ। ਕਈ ਤਰ੍ਹਾਂ ਦੇ ਜ਼ਾਹਰਾਂ ਰੂਪਾਂ ਵਿੱਚੋਂ ਨਿਰੰਕਾਰ, ਹਾਜ਼ਰਾ ਹਜ਼ੂਰ ਅਤੇ ਸਰਬ ਸ਼ਕਤੀਮਾਨ ਦਾ ਇਕਰਾਰੀ ਅਕਸ ਉਭਰਦਾ ਹੈ। ਇਹਨਾਂ ਰੂਪਾਂ ਦੀ ਗਿਆਨ ਇੰਦਰੀਆਂ ਰਾਹੀਂ ਤੰਦ ਜੁੜਦੀ ਹੈ ਜੋ ਏਕੇ ਦੀ ਗਵਾਹੀ ਭਰਦੀ ਹੈ। ਮਨ ਤਾਂ ਗਲਤ ਫਹਿਮੀਆਂ ਦੀਆਂ ਖੇਡਾਂ ਖੇਡਦਾ ਹੈ। सहस तव नैन नन नैन है तोहे को, सहस मूरत नन एक तोही, सहस पद बिमल नन एक पद, गांध बिन सहस तव गांध, एवा चलत ਗੁਰੂ ਨਾਨਕ ਅਤੇ ਭਾਈ ਮਰਦਾਨਾ ਰਾਮੇਸ਼ਵਰਮ ਤੋਂ ਸਮੁੰਦਰ ਦੇ ਕੰਢੇ ਕੰਢੇ ਤ੍ਰਿਵੇਂਦਰਮ ਪਹੁੰਚੇ, ਜੋ ਮੌਜੂਦਾ ਦੌਰ ਵਿੱਚ ਕੇਰਲ ਸੂਬੇ ਦੀ ਰਾਜਧਾਨੀ ਹੈ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਅਸੀਂ ਹੁਣ ਰਾਮੇਸ਼ਵਰਮ ਤੋਂ ਤ੍ਰਿਵੇਂਦਰਮ ਜਾ ਰਹੇ ਹਾਂ। ਤ੍ਰਿਵੇਂਦਰਮ ਸ਼ਹਿਰ ਦਾ ਨਾਮ ਥਿਰੂਵੰਥਾਪੁਰਮ ਤੋਂ ਬਣਿਆ ਹੈ। ਇਸ ਦਾ ਮਾਇਨਾ ਹੈ ਅਨੰਤ ਦਾ ਸਥਾਨ, ਜੋ ਭਗਵਾਨ ਵਿਸ਼ਨੂੰ ਦਾ ਹਵਾਲਾ ਹੈ, ਜੋ ਹਿੰਦੂ ਤ੍ਰਿਮੂਰਤੀ ਵਿੱਚ ਪਾਲਨਹਾਰਾ ਹੈ। ਸ਼੍ਰੀ ਪਦਮਨਾਭਾ ਸਵਾਮੀ ਮੰਦਿਰ ਵਿਸ਼ਨੂੰ ਭਗਵਾਨ ਨੂੰ ਮਨਸੂਬ ਹੈ ਅਤੇ ਪੂਰੇ ਭਾਰਤ ਦੇ ਵੈਸ਼ਨਵ ਮਤ ਦੇ ਜ਼ਿਆਰਤੀਆਂ ਲਈ ਖਿੱਚ ਦਾ ਮਰਕਜ਼ ਹੈ। ਤ੍ਰਿਵੇਂਦਰਮ ਵਿੱਚ ਗੁਰੂ ਨਾਨਕ ਦੀ ਕੋਈ ਯਾਦਗਾਰ ਨਹੀਂ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਤ੍ਰਿਵੇਂਦਰਮ ਤੋਂ ਕੋਟੀਅਮ ਦਾ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਅਸੀਂ ਤ੍ਰਿਵੇਂਦਰਮ ਤੋਂ ਕੋਟੀਅਮ ਜਾ ਰਹੇ ਹਾਂ। ਕੇਰਲ ਸੂਬੇ ਦਾ ਕੋਟੀਅਮ ਸ਼ਹਿਰ ਨਦੀਆਂ ਦੇ ਜਾਲ ਵਿੱਚ ਵਸਿਆ ਹੈ। ਇਹ ਅਰਬ ਸਾਗਰ ਵਿੱਚ ਪੈਣ ਵਾਲੇ ਪਾਣੀਆਂ ਲਈ ਮਸ਼ਹੂਰ ਹੈ। ਕੋਟੀਅਮ ਵਿੱਚ ਗੁਰੂ ਨਾਨਕ ਦੀ ਮੇਜ਼ਬਾਨੀ ਜੋਗੀਆਂ ਦੇ ਡੇਰੇ ਨੇ ਕੀਤੀ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਕੋਟੀਅਮ ਦੀ ਯਾਤਰਾ ਕੀਤੀ। ਜੋਗੀਆਂ ਨਾਲ ਗੋਸ਼ਟ ਵਿੱਚ ਗੁਰੂ ਨਾਨਕ ਨੇ ਸਾਂਝ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ। ਪ੍ਰਚਲਿਤ ਕਥਾ ਅਨੁਸਾਰ ਜੋਗੀਆਂ ਨੇ ਗੁਰੂ ਨਾਨਕ ਨੂੰ ਤਿਲ ਦਾ ਇੱਕ ਬੀਜ ਦੇ ਕੇ ਡੇਰੇ ਵਿੱਚ ਵਰਤਾਉਣ ਲਈ ਕਿਹਾ। ਸ਼ਾਇਦ ਉਹ ਇਹ ਤਵੱਕੋ ਕਰਦੇ ਸਨ ਕਿ ਗੁਰੂ ਨਾਨਕ ਕੋਈ ਕੌਤਕ ਕਰਨਗੇ। ਗੁਰੂ ਨਾਨਕ ਦੀ ਵਿਲੱਖਣਤਾ ਇਹੋ ਸੀ ਕਿ ਉਹ ਆਪਣੇ ਖਿਆਲਾਂ ਦਾ ਅਸਲਾ ਅਮਲੀ ਮਿਸਾਲਾਂ ਨਾਲ ਬਿਆਨ ਕਰਦੇ ਸਨ। ਉਹਨਾਂ ਨੇ ਤਿਲ ਦੇ ਬੀਜ ਨੂੰ ਹੋਰ ਸਮੱਗਰੀ ਵਿੱਚ ਮਿਲਾ ਕੇ ਰਗੜਿਆ ਅਤੇ ਡੇਰੇ ਵਿੱਚ ਵਰਤਾਉਣ ਲਈ ਲੋੜੀਂਦੀ ਮਿਕਦਾਰ ਤਿਆਰ ਕਰ ਲਈ। ਸਾਂਝ ਦੇ ਅਸੂਲ ਨੂੰ ਹੋਰ ਤਫਸੀਲ ਨਾਲ ਸਮਝਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਜੇ ਸਾਂਝ ਪਾਉਣ ਦਾ ਇਰਾਦਾ ਹੋਵੇ ਤਾਂ ਸਾਂਝੀ ਕੀਤੀ ਜਾਣ ਵਾਲੀ ਸ਼ਹਿਦ ਦੀ ਮਿਕਦਾਰ ਬੇਮਾਇਨਾ ਹੈ। ਇਹ ਭਾਵੇਂ ਕੋਈ ਵਸਤ ਹੋਵੇ ਜਾਂ ਗਿਆਨ ਹੋਵੇ। ਜੈ ਗੁਣ ਹੋਵਨ ਸਾਜਨਾ ਮਿਲ ਸਾਜ ਕਰੀ ਜੈ, ਸਾਜ ਕਰੀ ਜੈ ਗੁਣ ਕਰੀ ਛੋ
चलिए। ਪੰਡਿਤ ਤਾਰਾ ਸਿੰਘ ਨਰੋਤਮ ਨੇ ਆਪਣੀ ਕਿਤਾਬ ਗੁਰੂ ਤੀਰਥ ਸੰਗ੍ਰਹਿ ਵਿੱਚ ਦਰਜ ਕੀਤਾ ਹੈ ਕਿ ਉਦਾਸੀ ਸੰਪਰਦਾਇ ਨੇ ਗੁਰੂ ਨਾਨਕ ਦੀ ਆਮਦ ਦੀ ਯਾਦਗਾਰ ਵਜੋਂ ਕੋਟਿਅਮ ਦੇ ਇਲਾਕੇ ਵਿੱਚ ਤਿਲਗੰਜੀ ਸਾਹਿਬ ਗੁਰਦੁਆਰਾ ਬਣਾਇਆ ਸੀ। ਇਸ ਸਥਾਨ ਨੂੰ ਕੁੰਡੀ ਕੁਟਲਮ ਵੀ ਕਿਹਾ ਜਾਂਦਾ ਸੀ। ਹੁਣ ਉਸ ਸਥਾਨ ਦੀ ਕੋਈ ਨਿਸ਼ਾਨੀ ਨਹੀਂ ਮਿਲਦੀ। 20ਵੀਂ ਸਦੀ ਦੇ ਸ਼ੁਰੂ ਵਿੱਚ ਗੁਰੂ ਨਾਨਕ ਦੀ ਜਾਤ-ਪਾਤ ਦੇ ਖਿਲਾਫ ਆਵਾਜ਼ ਦੇ ਅਸਰ ਹੇਠ ਕੇਰਲ ਸੂਬੇ ਦੇ 300 ਪਰਿਵਾਰਾਂ ਨੇ ਸਿੱਖ ਪਛਾਣ ਵਾਲੇ ਫਲਸਫੇ ਨੂੰ ਅਪਣਾ ਲਿਆ ਸੀ। ਇਹ ਬਰਾਦਰੀ ਹੌਲੀ-ਹੌਲੀ ਅਲੋਪ ਹੋ ਗਈ। ਅਸੀਂ ਮੁਕਾਮੀ ਬਾਸ਼ਿੰਦੇ ਲੈਫਟੀਨੈਂਟ ਕਰਨਲ ਲਖਵੀਰ ਸਿੰਘ ਦੇ ਘਰ ਜਾ ਰਹੇ ਹਾਂ, ਜਿਨ੍ਹਾਂ ਦੇ ਪੁਰਖਿਆਂ ਨੇ ਸਿੱਖ ਧਰਮ ਅਪਣਾਇਆ ਸੀ। ਗੁਰੂ ਨਾਨਕ ਦੇਵ ਜੀ ਇਸ ਗੁਰੂ ਨਾਨਕ ਦੇਵ ਜੀ ਕਾਇਨਾਤੀ ਗੁਰੂ ਸਨ। ਉਹਨਾਂ ਦਾ ਆਪਣਾ ਫਲਸਫਾ ਸੀ। ਉਹ ਕਰਮ ਕਾਂਡ ਦੇ ਖਿਲਾਫ ਸਨ ਅਤੇ ਉਹਨਾਂ ਨੇ ਰੂਹਾਨੀਅਤ ਦਾ ਧੁਰਾ ਫੜਿਆ ਸੀ। ਕੋਰ ਆਫ ਸਪਿਰਿਚੁਅਲਿਟੀ ਹੀ ਵਾਂਟਡ ਟੂ ਉਹ ਸਭ ਲੋਕਾਂ ਨੂੰ ਇੱਕੋ ਨਜ਼ਰ ਨਾਲ ਵੇਖਣਾ ਚਾਹੁੰਦੇ ਸਨ। ਮਜ਼ਹਬ, ਲਿੰਗ, ਜਾਤ ਜਾਂ ਕਿਸੇ ਹੋਰ ਬੁਨਿਆਦ ਉੱਤੇ ਵਿਤਕਰਾ ਨਹੀਂ ਕਰਦੇ ਸਨ। ਰਿਲੀਜਨ, ਸੈਕਸ, ਕਾਸਟ ਔਰ ਐਨੀਥਿੰਗ। ਲੈਫਟੀਨੈਂਟ ਕਰਨਲ ਲਖਵੀਰ ਸਿੰਘ ਸ਼ਾਇਦ ਕੇਰਲ ਦੇ ਮੁਕਾਮੀ ਸਿੱਖਾਂ ਵਿੱਚ ਆਖਰੀ ਹਨ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਕੋਟਿਅਮ ਤੋਂ ਉੱਤਰ ਵਾਲੇ ਪਾਸੇ ਨੂੰ ਅੰਨਾਮਲਾਈ ਪਹਾੜੀਆਂ ਦਾ ਸਫ਼ਰ ਕੀਤਾ, ਜੋ ਕੇਰਲ ਅਤੇ ਤਾਮਿਲਨਾਡੂ ਦੀ ਸਰਹੱਦ ਉੱਤੇ ਪੈਂਦੀਆਂ ਹਨ। ਅਸੀਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਕੋਟਿਅਮ ਤੋਂ ਅੰਨਾਮਲਾਈ ਪਹਾੜੀਆਂ ਵੱਲ ਜਾ ਰਹੇ ਹਾਂ। ਇਸ ਇਲਾਕੇ ਦੀਆਂ ਵਾਦੀਆਂ ਵਿੱਚ ਅਤੇ ਦਰਿਆ ਕਿਨਾਰਿਆਂ ਉੱਤੇ ਘਣਾ ਜੰਗਲ ਹੈ। ਇਹਨਾਂ ਪਹਾੜੀਆਂ ਦੀਆਂ ਨੀਵੀਆਂ ਢਲਾਨਾਂ ਉੱਤੇ ਮੂਲ ਵਾਸੀ ਕਬੀਲਾ ਆਬਾਦ ਸੀ, ਜਿਸ ਦਾ ਨਾਮ ਕਡਾਨ ਸੀ, ਜਿਸ ਦਾ ਮਾਇਨਾ ਪਹਾੜੀਆਂ ਦੇ ਮਾਲਿਕ ਹੈ। ਕਡਾਨ ਲੋਕਾਂ ਨੂੰ ਕੋਡਾ ਵੀ ਕਿਹਾ ਜਾਂਦਾ ਹੈ। ਇਹਨਾਂ ਦਾ ਬਾਹਰਲੀ ਦੁਨੀਆ ਨਾਲ ਬਹੁਤ ਘੱਟ ਰਾਬਤਾ ਸੀ, ਜਿਸ ਕਾਰਨ ਇਹਨਾਂ ਦਾ ਮਿਜ਼ਾਜ ਹੀ ਆਪਾ ਮੁਖੀ ਹੋ ਗਿਆ। ਇਹ ਸ਼ਾਇਦ ਦੱਖਣੀ ਭਾਰਤ ਦੇ ਸਭ ਤੋਂ ਪੁਰਾਣੇ ਬਾਸ਼ਿੰਦੇ ਹਨ। ਇਹਨਾਂ ਦੇ ਕੱਦ ਮਧਰੇ, ਬੁੱਲ ਮੋਟੇ ਅਤੇ ਜਟਾਵਾਂ ਹਨ। ਇਹ ਜੰਗਲ ਵਿੱਚੋਂ ਆਪਣੀ ਖੁਰਾਕ ਇਕੱਠੀ ਕਰਦੇ ਹਨ ਅਤੇ ਗੁਫਾਵਾਂ ਜਾਂ ਘਾਹ ਫੂਸ ਦੇ ਢਾਰਿਆਂ ਵਿੱਚ ਗੁਜ਼ਾਰਾ ਕਰਦੇ ਹਨ। ਜਦੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਇਸ ਇਲਾਕੇ ਵਿੱਚੋਂ ਲੰਘ ਰਹੇ ਸਨ ਤਾਂ ਉਹ ਖੁਰਾਕ ਦੀ ਭਾਲ ਵਿੱਚ ਜੰਗਲ ਵਿੱਚ ਗਏ। ਉਹਨਾਂ ਨੂੰ ਘੁਸਪੈਠੀਏ ਸਮਝ ਕੇ ਇੱਕ ਕੌਡਾ ਜੀ ਨੇ ਭਾਈ ਮਰਦਾਨਾ ਨੂੰ ਬੰਦੀ ਬਣਾ ਲਿਆ। ਗੁਰੂ ਨਾਨਕ ਨੇ ਉਹਨਾਂ ਨੂੰ ਆਪਣੇ ਆਉਣ ਦਾ ਕਾਰਨ ਸਮਝਾਇਆ ਅਤੇ ਭਾਈ ਮਰਦਾਨਾ ਨੂੰ ਵੇਲੇ ਸਿਰ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਬਚਾ ਲਿਆ। ਉਹਨਾਂ ਆਖਿਆ ਕਿ ਖੌਫ ਸੋਚ ਅਤੇ ਫੈਸਲਿਆਂ ਉੱਤੇ ਭਾਰੂ ਪੈਂਦਾ ਹੈ। ਜਦੋਂ ਅਸੀਂ ਇੱਕੋ ਫਿਜ਼ਾ ਦਾ ਹਿੱਸਾ ਹਾਂ ਤਾਂ ਆਪਣੇ ਹਮਸਾਈਆਂ ਤੋਂ ਕਿਉਂ ਖੌਫ ਜ਼ਦਾ ਹਾਂ? ਗੁਰੂ ਨਾਨਕ ਦੇ ਸ਼ਬਦਾਂ ਦੀ ਸੰਜੀਦਗੀ ਦਾ ਅਹਿਸਾਸ ਹੋਣ ਨਾਲ ਕੌਡਾ ਕਬੀਲੇ ਨੇ ਭਾਈ ਮਰਦਾਨਾ ਨੂੰ ਰਿਹਾ ਕਰ ਦਿੱਤਾ। ਗੁਰੂ ਨਾਨਕ ਦੇ ਸ਼ਬਦਾਂ ਨੇ ਕਡਾਨ ਲੋਕਾਂ ਦੇ ਦਿਲ ਨੂੰ ਟੁੰਬਿਆ। ਕਿਹਾ ਜਾਂਦਾ ਹੈ ਕਿ ਉਸ ਤੋਂ ਬਾਅਦ ਇਸ ਕਬੀਲੇ ਦਾ ਮਿਜ਼ਾਜ ਘੱਟ ਆਪਾ ਮੁਖੀ ਹੋ ਗਿਆ ਅਤੇ ਆਜ਼ਾਦ ਖਿਆਲੀ ਵਿੱਚ ਵਾਧਾ ਹੋਇਆ। ਭੈ ਵਿੱਚ ਆਵੇ ਜਾਵੇ ਭੈ ਵਿੱਚ ਆਵੇ ਜਾਵੇ ਸਗਲੇ ਆਪੋ ਲਿਖਿਆ ਸਿਰ ਲੇਖ ਨਾਨਕ ਨਿਰਭਉ ਨਿਰੰਕਾਰ ਸਚ ਏਕ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਅੰਨਾਮਲਾਈ ਪਹਾੜੀਆਂ ਤੋਂ ਬਿਦਰ ਦਾ ਸਫ਼ਰ ਕੀਤਾ, ਜੋ ਕਰਨਾਟਕ ਸੂਬੇ ਦੇ ਉੱਤਰ ਪੂਰਬ ਹਿੱਸੇ ਵਿੱਚ ਪਹਾੜੀ ਸਿਖਰ ਉੱਤੇ ਵਸਿਆ ਸ਼ਹਿਰ ਹੈ।
ਅਸੀਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਅੰਨਾ ਮਲਾਈ ਪਹਾੜੀਆਂ ਤੋਂ ਬਿਦਰ ਜਾ ਰਹੇ ਹਾਂ। ਇਹ ਇਲਾਕਾ ਕਦੇ ਬਾਂਸ ਦਾ ਸੰਘਣਾ ਜੰਗਲ ਸੀ। ਬਿਦਰ ਸ਼ਬਦ ਵੀ ਬਿਦੁਰੂ ਤੋਂ ਬਣਿਆ ਹੈ, ਜਿਸ ਦਾ ਮਾਇਨਾ ਬਾਂਸ ਹੈ। ਬਿਦਰ 200 ਸਾਲ ਤੱਕ ਬਹਮਨੀ ਸਲਤਨਤ ਦਾ ਹਿੱਸਾ ਸੀ, ਜੋ ਦੱਖਣੀ ਭਾਰਤ ਦੇ ਦੱਖਣ ਵਿੱਚ ਪਰਸ਼ੀਆਈ ਇਸਲਾਮੀ ਰਾਜ ਸੀ। ਜਦੋਂ 16ਵੀਂ ਸਦੀ ਦੇ ਸ਼ੁਰੂ ਵਿੱਚ ਗੁਰੂ ਨਾਨਕ ਬਿਦਰ ਪਹੁੰਚੇ ਤਾਂ ਬਹਮਨੀ ਸਲਤਨਤ ਦੀ ਹਾਲਤ ਖਸਤਾ ਸੀ ਅਤੇ ਇਸ ਇਲਾਕੇ ਉੱਤੇ ਪਿਛਲੇ ਬੂਹੇ ਤੋਂ ਅਮੀਰ ਬੈਰਤ ਸ਼ਾਹ ਦੀ ਪਕੜ ਬਣ ਗਈ ਸੀ। ਉਸ ਦੌਰ ਦੇ ਹੁਕਮਰਾਨ ਦੀਆਂ ਨਿਸ਼ਾਨੀਆਂ ਹੁਣ ਵੀ ਸ਼ਹਿਰ ਦੇ ਨਕਸ਼ ਉਗਾੜਦੀਆਂ ਹਨ। हर बिन क्यों तेरे मन मेरा कोट कलप के दुख बिनासन साच देड़ाए न बेरा। ਗੈਰ ਮਹਿਫੂਜ਼ੀਅਤ ਰਾਹੀਂ ਤਾਕਤ ਦੀ ਲਾਲਸਾ ਦਾ ਇਜ਼ਹਾਰ ਹੁੰਦਾ ਹੈ। ਲੋਕ ਆਪਣੀ ਹਉਮੈ ਨੂੰ ਤਸੱਲੀ ਦੇਣ ਲਈ ਦੂਜਿਆਂ ਨੂੰ ਜੰਗ ਜਾਂ ਨਫਸੀਆਤੀ ਹਮਲੇ ਰਾਹੀਂ ਨਿਤਾੜਾ ਕਰਦੇ ਹਨ। ਕਦੇ ਆਪਣੀ ਤਾਕਤ ਦੇ ਨੁਮਾਇਸ਼ ਕਰਨ ਲਈ ਬਣਾਈਆਂ ਗਈਆਂ, ਪਰ ਹੁਣ ਖੰਡਰ ਬਣ ਗਈਆਂ ਇਹਨਾਂ ਇਮਾਰਤਾਂ ਤੋਂ ਮੈਂ ਕੀ ਸਿੱਖ ਸਕਦਾ ਹਾਂ? ਗੁਰੂ ਨਾਨਕ ਨੇ ਫਰਮਾਇਆ ਹੈ ਕਿ ਹਉਮੈ ਤੋਂ ਪੈਦਾ ਹੋਈਆਂ ਸ਼ਿਕਾਇਤਾਂ ਦਾ ਨਿਵਾਰਨ ਇਸ ਅਹਿਸਾਸ ਨਾਲ ਹੀ ਹੋ ਸਕਦਾ ਹੈ ਕਿ ਲਾਲਸਾਵਾਂ ਵਕਤੀ ਇਜ਼ਹਾਰ ਹਨ। ਇਸ ਲਈ ਮਨ ਦਾ ਮੁਹਾਨ ਇਤਫਾਕ ਪੈਦਾ ਕਰਨ ਦੇ ਤਰੱਦਦ ਨਾਲ ਮੋੜਨਾ ਚਾਹੀਦਾ ਹੈ। ਅਸੀਂ ਬਿਦਰ ਵਿੱਚ ਇਤਿਹਾਸਕ ਨਾਨਕ ਝੀਰਾ ਗੁਰਦੁਆਰਾ ਜਾ ਰਹੇ ਹਾਂ। ਇਹ ਦਿਲ ਨੂੰ ਟੁੰਬਣ ਵਾਲਾ ਹੈ ਕਿ ਸਾਰੀਆਂ ਬਰਾਦਰੀਆਂ ਦੇ ਲੋਕ ਇਸ ਗੁਰਦੁਆਰੇ ਵਿੱਚ ਸਿਜਦਾ ਕਰਨ ਆਉਂਦੇ ਹਨ। The water spring at the ਬਿਦਰ ਦੇ ਗੁਰਦੁਆਰੇ ਵਿੱਚ ਪਾਣੀ ਦਾ ਝਰਨਾ ਗੁਰੂ ਨਾਨਕ ਅਤੇ ਭਾਈ ਮਰਦਾਨਾ ਦੇ ਇਸ ਸ਼ਹਿਰ ਵਿੱਚ ਆਉਣ ਦੀ ਯਾਦ ਦਿਵਾਉਂਦਾ ਹੈ। ਸਿੱਖ ਅਤੇ ਹਿੰਦੂ ਇਸ ਸਥਾਨ ਨੂੰ ਨਾਨਕ ਝੀਰਾ ਕਹਿੰਦੇ ਹਨ ਅਤੇ ਮੁਸਲਮਾਨ ਇਸ ਨੂੰ ਚਸ਼ਮਾ-ਏ-ਸ਼ਹਾਦਾ ਆਖਦੇ ਹਨ। ਦੱਸਿਆ ਜਾਂਦਾ ਹੈ ਕਿ ਬਿਦਰ ਵਿੱਚ ਨਾਨਕ ਝੀਰਾ ਗੁਰਦੁਆਰੇ ਦੇ ਲਾਗੇ ਵਾਲੇ ਮਜ਼ਾਰ ਦੋ ਮੁਸਲਮਾਨ ਫਕੀਰਾਂ ਜਲਾਲੁਦੀਨ ਅਤੇ ਸੈਯਦ ਯਾਕੂਬ ਅਲੀ ਦੇ ਹਨ। ਚਾਰ ਤਰ੍ਹਾਂ ਦੇ ਰੂਹਾਨੀਅਤ ਦੇ ਆਰਜ਼ੂਮੰਦਾਂ ਨੇ ਆਪਣੇ ਗੋਸ਼ਟ ਵਿੱਚ ਸਾਂਝਾ ਕੀਤਾ ਕਿ ਉਹਨਾਂ ਦੀਆਂ ਆਪਣੀਆਂ ਮਨੋਤਾਂ ਨਾਲ ਜੁੜੇ ਲੋਕਾਂ ਦੇ ਝੁਕਾਅ ਅਤੇ ਖਿਆਲ ਵਿੱਚ ਕਾਣ ਕਿਸ ਤਰ੍ਹਾਂ ਦੇ ਹਨ। ਲੋਕ ਹਉਮੈ ਵਿੱਚ ਆਪਣੇ ਮਜ਼ਹਬ ਦੀ ਸ਼ਾਨ ਵਧਾਉਂਦੇ ਹੋਏ ਦੂਜੇ ਦੇ ਮਜ਼ਹਬ ਦੀ ਹੇਠੀ ਕਰਦੇ ਹਨ। ਇਹ ਇੱਜੜ ਵਾਲੀ ਜ਼ਹਿਨੀਅਤ ਲੋਕਾਂ ਵਿੱਚ ਵੰਡੀ ਪਾਉਂਦੀ ਹੈ ਅਤੇ ਦਰਜਾਬੰਦੀ ਕਰਦੀ ਹੈ, ਜਿਸ ਨਾਲ ਉਹਨਾਂ ਦੀ ਮਨੁੱਖਤਾ ਦੇ ਏਕੇ ਅਤੇ ਆਪਸੀ ਰਾਬਤੇ ਨੂੰ ਸਮਝਣ ਵਾਲੀ ਸਲਾਹੀਅਤ ਕਮਜ਼ੋਰ ਹੁੰਦੀ ਹੈ। ਜਲ ਥਲ ਜੀਆਂ ਪੁਰੀਆਂ ਲੋਆ ਆਕਾਰਾਂ ਆਕਾਰ ਹੋਏ ਜੇ ਆਖੇ ਸੋ ਤੂੰ ਹੈ ਜਾਣੈ
ਆਪੇ ਤੇਰੀ ਸਾਰ ਨਾਨਕ ਭਗਤਾ ਭੁਖ ਸਾਲਾਹਣ ਸਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਛਾਰ ਗੁਣਵੰਤਿਆਂ ਪਛਾਰ। ਗੁਰੂ ਨਾਨਕ ਨੇ ਆਖਿਆ ਕਿ ਉਹ ਉਹਨਾਂ ਲੋਕਾਂ ਦਾ ਸਤਿਕਾਰ ਕਰਦੇ ਹਨ ਜਿਨ੍ਹਾਂ ਨੂੰ ਏਕੇ ਦਾ ਸੱਚ ਸਮਝ ਆ ਗਿਆ ਹੈ ਅਤੇ ਆਨੰਦਮਈ ਜ਼ਿੰਦਗੀ ਗੁਜ਼ਾਰਦੇ ਹਨ। ਅਸੀਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਉੱਤਰ ਵਾਲੇ ਪਾਸੇ ਜਾ ਰਹੇ ਹਾਂ। ਉਹਨਾਂ ਦੇ ਪਦ ਚਿੰਨ੍ਹਾਂ ਤੋਂ ਕੁਝ ਵੱਲ ਪਾ ਕੇ ਅਸੀਂ ਭਗਤ ਤ੍ਰਿਲੋਚਨ ਦੀਆਂ ਯਾਦਾਂ ਨਾਲ ਸਾਂਝ ਪਾਉਣ ਲਈ ਬਾਰਸ਼ੀ ਜਾ ਰਹੇ ਹਾਂ। ਭਗਤ ਤ੍ਰਿਲੋਚਨ ਸੰਤ ਸਨ ਜਿਨ੍ਹਾਂ ਦਾ ਫਲਸਫਾ ਗੁਰੂ ਨਾਨਕ ਨਾਲ ਮੇਲ ਖਾਂਦਾ ਹੈ। ਭਗਤ ਤ੍ਰਿਲੋਚਨ ਦਾ ਜਨਮ 1269 ਈਸਵੀ ਵਿੱਚ ਸੌਦਾਗਰ ਬਰਾਦਰੀ ਦੇ ਘਰ ਹੋਇਆ। ਹਿੰਦੂ ਜਾਤ ਪ੍ਰਥਾ ਮੁਤਾਬਕ ਉਹ ਵੈਸ਼ ਸਨ ਜੋ 3 ਉੱਚ ਜਾਤਾਂ ਵਿੱਚ ਸ਼ੁਮਾਰ ਹਨ। ਭਗਤ ਤ੍ਰਿਲੋਚਨ ਦੇ ਜਨਮ ਅਸਥਾਨ ਬਾਰੇ ਕੋਈ ਸਹਿਮਤੀ ਨਹੀਂ ਹੈ। ਕੁਝ ਇਤਿਹਾਸਕਾਰਾਂ ਦਾ ਦਾਅਵਾ ਹੈ ਕਿ ਉਹਨਾਂ ਦਾ ਪਿੰਡ ਮਹਾਰਾਸ਼ਟਰ ਸੂਬੇ ਵਿੱਚ ਬਾਰਸ਼ੀ ਸੀ। ਕੁਝ ਹੋਰਾਂ ਨੇ ਜ਼ਿਕਰ ਕੀਤਾ ਹੈ ਕਿ ਉਹਨਾਂ ਦਾ ਜਨਮ ਉੱਤਰ ਪ੍ਰਦੇਸ਼ ਵਿੱਚ ਹੋਇਆ, ਪਰ ਉਹਨਾਂ ਨੇ ਆਪਣਾ ਜੀਵਨ ਬਾਰਸ਼ੀ ਵਿੱਚ ਗੁਜ਼ਾਰਿਆ। ਬਾਰਸ਼ੀ ਵਿੱਚ ਭਗਤ ਤ੍ਰਿਲੋਚਨ ਨਾਲ ਜੁੜਿਆ ਕੋਈ ਮੰਦਰ ਨਹੀਂ ਹੈ। ਭਗਤ ਤ੍ਰਿਲੋਚਨ ਇਨਕਲਾਬੀ ਭਗਤੀ ਲਹਿਰ ਦੇ ਤਰਜਮਾਨ ਸਨ। ਉਹਨਾਂ ਦੇ ਨਾਮ ਤ੍ਰਿਲੋਚਨ ਦਾ ਮਾਇਨਾ ਹੈ 3 ਅੱਖਾਂ ਵਾਲਾ ਅਤੇ ਉਹਨਾਂ ਦੀ ਰੂਹਾਨੀ ਨਜ਼ਰ ਸਮਾਜਿਕ ਐਬ ਪਛਾਣਦੀ ਸੀ। ਭਗਤ ਤ੍ਰਿਲੋਚਨ ਨੇ ਕਰਮਕਾਂਡ ਦੀ ਮੁਜ਼ੰਮਤ ਕੀਤੀ, ਮਜ਼ਹਬੀ ਲਿਬਾਸ ਧਾਰਨ ਕਰਨ ਉੱਤੇ ਦਿੱਤੀ ਵਾਧੂ ਤਵੱਕੋ ਅਤੇ ਰੂਹਾਨੀ ਜ਼ਿੰਦਗੀ ਜਿਉਣ ਲਈ ਗ੍ਰਹਸਥ ਦੇ ਤਿਆਗ ਦੀ ਸ਼ਰਤ ਖਿਲਾਫ ਉਹਨਾਂ ਨੇ ਆਵਾਜ਼ ਬੁਲੰਦ ਕੀਤੀ। ਉਹਨਾਂ ਨੇ ਮੁਕਤੀ ਦੇ ਰਾਹ ਵਜੋਂ ਰੂਹਾਨੀਅਤ ਦੇ ਆਰਜ਼ੂਮੰਦਾਂ ਵਿੱਚ ਸੰਗਤ ਦੀ ਵਜ਼ਾਹਤ ਕੀਤੀ। ਗੁਰੂ ਨਾਨਕ ਅਤੇ ਭਗਤ ਤ੍ਰਿਲੋਚਨ ਦੇ ਜੀਵਨ ਕਾਲ ਵਿੱਚ ਸਦੀਆਂ ਦੀ ਵਿੱਥ ਸੀ, ਪਰ ਉਹਨਾਂ ਦੇ ਫਲਸਫਿਆਂ ਵਿੱਚ ਸਾਂਝ ਸੀ। ਭਗਤ ਤ੍ਰਿਲੋਚਨ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਇੱਕ ਸ਼ਬਦ ਵਿੱਚ ਭਗਤ ਤ੍ਰਿਲੋਚਨ ਲਿਖਦੇ ਹਨ, ਕਾਏ ਜਪੋਰੇ ਕਾਏ ਤਪੋਰੇ ਕਾਏ ਬਿਲੋਵੋ ਪਾਣੀ 184 ਜਿਨ ਉਪਾਏ ਸੋ ਸਿਮਰੋ ਨਿਰਵਾਣ ਕਾਏ ਕਮੰਡਲ ਕਾਪੜਿਆ ਰੇ 68 ਕਾਏ ਫਿਰਾਹੀ ਬਦਤ ਤ੍ਰਿਲੋਚਨ ਸੁਨ ਰੇ ਪ੍ਰਾਣੀ ਕਣ ਬਿਨ ਗਾਹੋ ਕੇ ਪਾਹੀ। ਅੰਦਰੂਨੀ ਤਬਦੀਲੀ ਦੀ ਕੀਮਤ ਉੱਤੇ ਬਾਹਰੀ ਅਮਲਾਂ ਦੇ ਥੋਥੇਪਣ ਬਾਰੇ ਭਗਤ ਤ੍ਰਿਲੋਚਨ ਨੇ ਬਿਆਨ ਕੀਤਾ ਕਿ ਅਜਿਹੇ ਅਮਲ ਅੰਦਰੂਨੀ ਤਬਦੀਲੀ ਦੀ ਕੀਮਤ ਉੱਤੇ ਮਨੁੱਖ ਦਾ ਆਪਣੇ ਆਪ ਨਾਲ ਅਤੇ ਦੂਜਿਆਂ ਨਾਲ ਧੋਖਾ ਹੈ। ਇਹ ਬਿਨਾਂ ਦਾਣੇ ਵਾਲੀਆਂ ਫਸਲਾਂ ਛੰਡਣ ਵਾਂਗ ਹੈ।
ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਬਿਦਰ ਤੋਂ ਨਾਂਦੇੜ ਨੂੰ ਚਾਲਾ ਪਾਇਆ। ਪਾਰਸ਼ੀ ਦਾ ਫੇਰਾ ਪਾਉਣ ਤੋਂ ਬਾਅਦ ਅਸੀਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਆਪਣਾ ਸਫ਼ਰ ਮੁੜ ਸ਼ੁਰੂ ਕਰ ਰਹੇ ਹਾਂ। ਨਾਂਦੇੜ ਸ਼ਹਿਰ ਦਾ ਨਾਮ ਭਗਵਾਨ ਸ਼ਿਵ ਤੋਂ ਪਿਆ ਹੈ, ਜੋ ਹਿੰਦੂ ਤ੍ਰਿਮੂਰਤੀ ਵਿੱਚ ਤਬਾਹੀ ਦੀ ਨੁਮਾਇੰਦਗੀ ਕਰਦੇ ਹਨ। ਨਾਂਦੇੜ ਪੁਰਾਤਨ ਕਸਬਾ ਹੈ ਜਿਸ ਵਿੱਚ ਕਈ ਸੱਭਿਆਚਾਰ ਸਮਾਏ ਹੋਏ ਹਨ। ਰਾਜਾ ਅਸ਼ੋਕ ਨੇ ਆਪਣੇ ਦੌਰ ਵਿੱਚ ਇੱਥੇ ਬੁੱਧ ਮਤ ਦੀਆਂ ਨਿਸ਼ਾਨੀਆਂ ਛੱਡੀਆਂ। ਮੁਗਲਾਂ ਦੇ ਰਾਜ ਵਿੱਚ ਸੂਫੀ ਆਏ। ਸਿੱਖ ਇਤਿਹਾਸ ਦੀ ਆਪਣੀਆਂ ਪੈੜਾਂ ਹਨ, ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਆਪਣਾ ਆਖਰੀ ਸਮਾਂ ਇੱਥੇ ਗੁਜ਼ਾਰਿਆ ਸੀ। ਅਸੀਂ ਨਾਂਦੇੜ ਦੇ ਬਾਹਰਵਾਰ ਗੁਰਦੁਆਰਾ ਮਾਲ ਟੇਕੜੀ ਜਾ ਰਹੇ ਹਾਂ, ਜਿਹੜਾ ਗੁਰੂ ਨਾਨਕ ਦੇ ਨਾਂਦੇੜ ਆਉਣ ਦੀ ਯਾਦਗਾਰ ਵਜੋਂ ਬਣਿਆ ਹੈ। ਮਾਲ ਟੇਕੜੀ ਦੋ ਸ਼ਬਦਾਂ ਦਾ ਜੋੜ ਹੈ। ਮਾਲ ਦਾ ਮਤਲਬ ਖਜ਼ਾਨਾ ਅਤੇ ਟੇਕੜੀ ਦਾ ਮਤਲਬ ਟਿੱਲਾ ਹੈ। ਕਿਹਾ ਜਾਂਦਾ ਹੈ ਕਿ ਫਕੀਰ ਲੱਕੜ ਸ਼ਾਹ ਦੀ ਨਜ਼ਰ ਕਮਜ਼ੋਰ ਸੀ ਅਤੇ ਤੁਰਨ ਤੋਂ ਆਹਰੀ ਸਨ। ਉਹ ਇਸ ਟਿੱਲੇ ਉੱਤੇ ਖਜ਼ਾਨੇ ਦੀ ਰਾਖੀ ਕਰਦੇ ਸਨ। During his visit to Nanded, ਨਾਂਦੇੜ ਦੀ ਯਾਤਰਾ ਦੌਰਾਨ ਗੁਰੂ ਨਾਨਕ ਅਤੇ ਫਕੀਰ ਸੈਯਦ ਹੁਸੈਨ ਲੱਕੜ ਸ਼ਾਹ ਦੀ ਮੁਲਾਕਾਤ ਹੋਈ। ਉਹਨਾਂ ਦਾ ਰੂਹਾਨੀ ਸੰਵਾਦ ਮਾਲ ਟਿੱਲਾ ਉੱਤੇ ਹੋਇਆ। ਇੱਥੇ ਫਕੀਰ ਸੈਯਦ ਹੁਸੈਨ ਲੱਕੜ ਸ਼ਾਹ ਦੀ ਮਜ਼ਾਰ ਹੈ ਅਤੇ ਇਸ ਪਾਸੇ ਗੁਰਦੁਆਰਾ ਮਾਲ ਟੇਕੜੀ ਹੈ। ਸਾਡੀਆਂ ਸੰਵੇਦੀ ਇੰਦਰੀਆਂ ਤਜਰਬੇ ਰਾਹੀਂ ਸਿੱਖਣ ਦਾ ਕਾਰਜ ਸੁਖਾਲਾ ਕਰਦੀਆਂ ਹਨ। ਮੈਂ ਸੋਚਦਾ ਹਾਂ ਕਿ ਕੀ ਵੱਖਰੀਆਂ ਯੋਗਤਾਵਾਂ ਵਾਲੇ ਜੀ ਰੂਹਾਨੀ ਇਲਮ ਦੇ ਕੁਝ ਪੱਖਾਂ ਤੋਂ ਬੇਹੋਣੇ ਰਹਿ ਜਾਂਦੇ ਹਨ, ਜਾਂ ਇਸ ਦੇ ਉਲਟ ਆਪਣੇ ਨੇਤਾਣੇਪਣ ਕਾਰਨ ਜ਼ਿਆਦਾ ਲੈਸ ਹੁੰਦੇ ਹਨ। अनहद वाजै ब्रह्म पाव पाजै सगल व्यापरया प्रभ छाजै। ਮਨੁੱਖਾ ਸੁਧ ਬੁੱਧ ਮਨ ਨੂੰ ਪਛਾਣ ਦੇ ਸਾਂਚੇ ਵਿੱਚ ਢਲਦੀ ਹੈ, ਜਿਸ ਨਾਲ ਹਰ ਚੀਜ਼ ਨੂੰ ਆਪਸ ਵਿੱਚ ਜੋੜਨ ਵਾਲੀਆਂ ਰੂਹ ਦੀਆਂ ਆਦ ਜੁਗਾਤ ਦੁਨੀਆ ਨੂੰ ਮਹਿਸੂਸ ਕਰਨ ਦੀ ਸਲਾਹੀਅਤ ਨੂੰ ਖੋਰਾ ਲੱਗਦਾ ਹੈ। ਤਰਾਸਦੀ ਇਹ ਹੈ ਕਿ ਜਿਸਮਾਨੀ ਪੱਖੋਂ ਯੋਗ ਮਨੁੱਖ ਆਪਣੇ ਮੋਹ ਕਾਰਨ ਦ੍ਰਿਸ਼ਟੀਹੀਣ ਹੋ ਜਾਂਦਾ ਹੈ। ਨਫ਼ਰਤ ਉਸ ਨੂੰ ਪਿੰਗਲਾ ਕਰ ਦਿੰਦੀ ਹੈ ਅਤੇ ਹਉਮੈ ਉਸ ਨੂੰ ਬੋਲਾ ਬਣਾ ਦਿੰਦੀ ਹੈ। ਗੁਰੂ ਨਾਨਕ ਨੇ ਫਰਮਾਇਆ ਕਿ ਜਦੋਂ ਮਨੁੱਖ ਅੰਦਰ ਅਨਹਦ ਰਾਗ ਛਿੜਦਾ ਹੈ ਤਾਂ ਕਾਇਨਾਤੀ ਸੱਚ ਖੁੱਲ੍ਹਦੇ ਹਨ ਅਤੇ ਇਹ ਰੁਝਾਨ ਮਨੁੱਖ ਦੀਆਂ ਸੰਵੇਦੀ ਇੰਦਰੀਆਂ ਦਾ ਮੁਤਾਜ ਨਹੀਂ ਹੈ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਉੱਤਰ ਵਾਲੇ ਪਾਸੇ ਨੂੰ ਅਸੀਂ ਨਾਂਦੇੜ ਤੋਂ ਹਿੰਗੋਲੀ ਜਾਣ ਲਈ ਇੱਕ ਹੋਰ ਵੱਲ ਪਾ ਰਹੇ ਹਾਂ। ਅਸੀਂ ਭਗਤ ਨਾਮਦੇਵ ਦੀਆਂ ਯਾਦਾਂ ਨਾਲ ਸਾਂਝ ਪਾਉਣ ਜਾ ਰਹੇ ਹਾਂ। ਭਗਤ ਨਾਮਦੇਵ ਦਾ ਫਲਸਫਾ ਵੀ ਗੁਰੂ ਨਾਨਕ ਨਾਲ ਮੇਲ ਖਾਂਦਾ ਹੈ। जने दृष्टि लागो तुझा सगुण पनाय, जने दृष्टि लागो तुझा सगुण पनाय। ਭਗਤ ਨਾਮਦੇਵ ਮਸ਼ਹੂਰ ਸੰਤ ਸਨ, ਜਿਨ੍ਹਾਂ ਦਾ ਜਨਮ 1270 ਈਸਵੀ ਵਿੱਚ ਮਹਾਰਾਸ਼ਟਰ ਦੇ ਪਿੰਡ ਨਾਰਸੀ ਵਿੱਚ ਹੋਇਆ ਸੀ। ਉਹ ਛੀਂਬਾ ਬਰਾਦਰੀ ਦੇ ਸਨ, ਜਿਸ ਨੂੰ ਨੀਵੀਂ ਜਾਤ ਸਮਝਿਆ ਜਾਂਦਾ ਸੀ।
ਉਹਨਾਂ ਦਾ ਜਨਮ ਭਾਵੇਂ ਗੁਰੂ ਨਾਨਕ ਤੋਂ ਬਹੁਤ ਪਹਿਲਾਂ ਹੋਇਆ ਸੀ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦੇ ਹਵਾਲੇ ਨਾਲ ਰੂਹਾਨੀ ਰਹਿਬਰਾਂ ਵਜੋਂ ਦੋਵੇਂ ਸੰਤ ਤਸ਼ਬੀਹੀ ਪੱਖੋਂ ਇਕੱਠੇ ਹੀ ਰਹਿੰਦੇ ਹਨ। बोध केला बोला ਹਿੰਗੋਲੀ ਵਿੱਚ ਅਸੀਂ ਔਂਧਾ ਨਾਗਨਾਥ ਮੰਦਿਰ ਜਾ ਰਹੇ ਹਾਂ, ਜੋ ਭਗਵਾਨ ਸ਼ਿਵ ਨੂੰ ਮਨਸੂਬ ਹੈ। नमः पार्वती पतये हर हर महादेव नागेश्वर भगवान की जय। ਇਸ ਮੰਦਿਰ ਨਾਲ ਭਗਤ ਨਾਮਦੇਵ ਦੀ ਇੱਕ ਘਟਨਾ ਵੀ ਜੁੜੀ ਹੋਈ ਹੈ। ਕਥਾ ਇਹ ਕੀਤੀ ਜਾਂਦੀ ਹੈ ਕਿ ਉੱਚੀ ਜਾਤ ਦੇ ਬ੍ਰਾਹਮਣਾਂ ਨੇ ਉਹਨਾਂ ਨੂੰ ਦੁਤਕਾਰਿਆ ਸੀ ਅਤੇ ਔਂਧਾ ਨਾਗਨਾਥ ਮੰਦਿਰ ਵਿੱਚ ਆਉਣ ਤੋਂ ਮਨਾਹੀ ਕੀਤੀ ਸੀ। ਜਦੋਂ ਉਹ ਸ਼ਰਧਾ ਨਾਲ ਇਸ ਮੰਦਿਰ ਦੀ ਪਿਛਲੀ ਕੰਧ ਕੋਲ ਬੈਠ ਗਏ ਤਾਂ ਗਰਭ ਗ੍ਰਹਿ ਘੁੰਮ ਗਿਆ ਸੀ। ਮੇਰੀ ਨਿਮਾਣੀ ਜਿਹੀ ਸਮਝ ਮੁਤਾਬਕ ਇਹ ਮੰਦਿਰ ਦੇ ਘੁੰਮਣ ਵਾਲੀ ਕਹਾਣੀ ਦਾ ਤਸ਼ਬੀਹੀ ਮਾਇਨਾ ਹੈ ਸਿਰਜਣਹਾਰ ਦੀ ਹਾਜ਼ਰਾ ਹਜ਼ੂਰੀ ਅਤੇ ਸਰਬ ਵਿਆਪਕਤਾ। ये जो मंदिर है ਇਹ ਜਿਹੜਾ ਮੰਦਿਰ ਹੈ ਇਹ 12 ਜਿਓਤਿਰਲਿੰਗ ਵਿੱਚੋਂ 8ਵਾਂ ਜਿਓਤਿਰਲਿੰਗ ਹੈ। ਨਾਗੇਸ਼ਵਮ ਦਵਾਰਕਾ ਤੋਂ ਸੰਤ ਨਾਮਦੇਵ ਮਹਾਰਾਜ ਇੱਥੇ ਜ਼ਿਆਰਤ ਕਰਨ ਆਏ ਸਨ। ਉਹ ਪੂਰਬ ਵਾਲੇ ਪਾਸੇ ਆਪਣੀ ਭਗਤੀ ਸੰਕੀਰਤਨ ਕਰ ਰਹੇ ਸਨ ਤਾਂ ਉਹਨਾਂ ਨੂੰ ਮੰਦਿਰ ਦੇ ਪਿੱਛੇ ਭਗਤੀ ਕੀਰਤਨ ਕਰਨ ਨੂੰ ਕਿਹਾ ਗਿਆ। करने के लिए कहा गया। ਜਿਉਂ-ਜਿਉਂ ਉਹ ਭਗਤੀ ਕੀਰਤਨ ਕਰਦੇ ਕਰਦੇ ਪੂਰਬ ਤੋਂ ਪੱਛਮ ਨੂੰ ਜਾ ਰਹੇ ਸੀ, ਉਹਨਾਂ ਦਾ ਭਗਤੀ ਕੀਰਤਨ ਸੁਣਨ ਲਈ ਭਗਵਾਨ ਸ਼ਿਵ ਜੀ ਨੇ ਨਾਗੇਸ਼ਵਰ ਭਗਵਾਨ ਨੇ ਆਪਣੇ ਮੰਦਿਰ ਦਾ ਮੂੰਹ ਪੂਰਬ ਤੋਂ ਪੱਛਮ ਵਾਲੇ ਪਾਸੇ ਘੁਮਾ ਦਿੱਤਾ। ਇਹ ਇਸ ਸਥਾਨ ਦੀ ਅਹਿਮੀਅਤ ਹੈ। ਨਾਮਦੇਵ ਮਹਾਰਾਜ ਜੀ ਮਹਾਰਾਸ਼ਟਰ ਦੇ ਬਹੁਤ ਵੱਡੇ ਸੰਤ ਹੋਏ ਹਨ। ਉਹਨਾਂ ਨੇ ਕਿਹਾ ਹੈ ਕਿ ਭਗਤੀ ਮਾਰਗ ਤੋਂ ਈਸ਼ਵਰ ਪ੍ਰਾਪਤ ਹੋ ਸਕਦਾ ਹੈ। ऐसा कहा है। देह महजिद मन मौलाना सहज निवाज गुजारे बीबी कौला सौकयन तेरा निरंकार आकार भगत करत मेरे ताल छिनाए कह पह करो पुकारा नाम का स्वामी अंतर जामी फिरे सगल वेद ਭਗਤ ਨਾਮਦੇਵ ਨੇ ਆਖਿਆ ਕਿ ਅਸੀਂ ਸਭ ਇੱਕੋ ਮਿੱਟੀ ਦੇ ਬਣੇ ਹਾਂ। ਦੁਐਤ ਜਾਂ ਬੇਗਾਨਗੀ ਤਾਂ ਸਾਡੇ ਖਿਆਲਾਂ ਵਿੱਚ ਵਸਦੀ ਹੈ। ਭਗਤ ਨਾਮਦੇਵ ਭਗਤੀ ਲਹਿਰ ਦੇ ਅੰਦਰ ਵਾਰਕਾਰੀ ਧਾਰਾ ਦੇ ਮੋਢੀ ਸਨ। ਉਹ ਆਪਣੇ ਭਗਤੀਮਈ ਗੀਤਾਂ ਲਈ ਪੂਰੇ ਭਾਰਤ ਵਿੱਚ ਮਸ਼ਹੂਰ ਹੋਏ। ਭਗਤ ਨਾਮਦੇਵ ਨਿਰਗੁਣ ਸਰਗੁਣ ਫਲਸਫੇ ਦੀ ਬੁਲੰਦ ਆਵਾਜ਼ ਸਨ। ਨਿਰਗੁਣ ਧਾਰਾ ਨਿਰੰਕਾਰ ਸਿਰਜਣਹਾਰੇ ਦੀ ਧਾਰਨੀ ਹੈ ਅਤੇ ਸਰਗੁਣ ਧਾਰਾ ਸਿਰਜਣਹਾਰ ਦੇ ਕਿਸੇ ਵੀ ਰੂਪ ਵਿੱਚ ਇਜ਼ਹਾਰ ਦੀ ਧਾਰਨੀ ਹੈ। फिरविले देऊळा जगा माझी ख्याती, जगा माझी ख्याती, नामदेवा हाती दूध प्याला, नामदेवा हाती दूध प्याला, फिरविले देऊळ जगा माझी ख्याती, जगा माझी ख्याती. देवा तुझा माझा कारे वैरा कारे देवा तुझा ਭਗਤ ਨਾਮਦੇਵ ਦੀ ਵਿਰਾਸਤ ਨੂੰ ਅਜੋਕੇ ਦੌਰ ਵਿੱਚ ਉਹਨਾਂ ਦੇ ਸ਼ਰਧਾਲੂਆਂ ਨੇ ਜਿਉਂਦਾ ਰੱਖਿਆ ਹੈ। ਸਦੀਆਂ ਤੋਂ ਉਹਨਾਂ ਦਾ ਫਲਸਫਾ
ਵੱਖ-ਵੱਖ ਜਮਾਤਾਂ ਅਤੇ ਜਾਤਾਂ ਦੇ ਜੀਆਂ ਦੇ ਦਿਲਾਂ ਨੂੰ ਟੁੰਬਦਾ ਆਇਆ ਹੈ, ਜਿਸ ਦਾ ਇਜ਼ਹਾਰ ਭਗਤੀ ਗੀਤ ਗਾਉਣ ਵਾਲੀ ਸੰਗਤ ਵਿੱਚ ਹੁੰਦਾ ਹੈ। तेज माझ्या मना बोध केला बोध केला तेज माझ्या मना बोध केला बोध केला अनंत जन्मीचे विसरलो दुःख अनंत जन्मीचे विसरलो दुःख ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਨਾਂਦੇੜ ਤੋਂ ਦੌਲਤਾਬਾਦ ਦਾ ਸਫ਼ਰ ਕੀਤਾ। ਭਗਤ ਨਾਮਦੇਵ ਨਾਲ ਜੁੜੇ ਅਸਥਾਨ ਤੋਂ ਹੁਣ ਅਸੀਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਆਪਣਾ ਸਫ਼ਰ ਮੁੜ ਸ਼ੁਰੂ ਕਰਦੇ ਹੋਏ ਦੌਲਤਾਬਾਦ ਜਾ ਰਹੇ ਹਾਂ। ਦੌਲਤਾਬਾਦ ਮਹਾਰਾਸ਼ਟਰ ਦਾ ਸ਼ਹਿਰ ਹੈ। ਇਸ ਦਾ ਇਤਿਹਾਸ 1000 ਈਸਾ ਪੂਰਵ ਤੱਕ ਜਾਂਦਾ ਹੈ। ਇਹ ਸ਼ਹਿਰ ਆਪਣੇ ਪਹਾੜ ਚੀਰ ਕੇ ਬਣੇ ਬਿਹਾਰਾਂ ਅਤੇ ਮੰਦਿਰਾਂ ਲਈ ਮਸ਼ਹੂਰ ਹੈ। The remains of Ellora caves in ਦੌਲਤਾਬਾਦ ਵਿੱਚ ਅਲੋਰਾ ਦੀਆਂ ਗੁਫਾਵਾਂ ਦੇ ਖੰਡਰਾਂ ਤੋਂ ਝਲਕ ਮਿਲਦੀ ਹੈ ਕਿ ਇਸ ਇਲਾਕੇ ਵਿੱਚ ਹਿੰਦੂ, ਜੈਨ ਅਤੇ ਬੁੱਧ ਧਰਮ ਪੁਰਾਤਨ ਸਮਿਆਂ ਤੋਂ ਪ੍ਰਚਲਿਤ ਸਨ। ਪਹਿਲਾਂ ਇੱਥੇ ਯਾਦਵ ਰਾਜਿਆਂ ਦਾ ਰਾਜ ਸੀ ਅਤੇ ਦੌਲਤਾਬਾਦ ਦਾ ਨਾਮ ਦੇਵਗਿਰੀ ਸੀ, ਮਤਲਬ ਕਿ ਪਹਾੜ ਦੇ ਦੇਵਤੇ। ਈਸਵੀ ਵਿੱਚ ਦਿੱਲੀ ਦੇ ਸੁਲਤਾਨ ਮੁਹੰਮਦ ਬਿਨ ਤੁਗਲਕ ਨੇ ਇਸ ਦਾ ਨਾਮ ਦੌਲਤਾਬਾਦ ਰੱਖਿਆ, ਜਿਸ ਦਾ ਮਾਇਨਾ ਹੈ ਤਕਦੀਰ ਦਾ ਸ਼ਹਿਰ। ਮੁਹੰਮਦ ਬਿਨ ਤੁਗਲਕ ਆਪਣੀ ਸਨਅਤ ਅਤੇ ਅਨੋਖੇ ਮਨਸੂਬਿਆਂ ਲਈ ਮਸ਼ਹੂਰ ਹੋਇਆ। ਪੂਰੇ ਭਾਰਤ ਉੱਤੇ ਰਾਜ ਕਰਨ ਦੇ ਇਰਾਦੇ ਨਾਲ ਉਸਨੇ ਰਾਜਧਾਨੀ ਨੂੰ ਪਹਿਲਾਂ ਦਿੱਲੀ ਤੋਂ ਦੇਵਗਿਰੀ ਅਤੇ ਮੁੜ ਕੇ ਵਾਪਸ ਦਿੱਲੀ ਤਬਦੀਲ ਕਰਨ ਦਾ ਗੈਰ ਮਨੁੱਖੀ ਫੈਸਲਾ ਕੀਤਾ ਅਤੇ ਹਜ਼ਾਰਾਂ ਲੋਕ ਇਸ ਬੇਅਰਥ ਸਫ਼ਰ ਦੀਆਂ ਦੁਸ਼ਵਾਰੀਆਂ ਦੀ ਭੇਟ ਚੜ੍ਹ ਗਏ। ਜਿਉ ਆਰਣ ਲੋਹਾ ਪਾਏ ਪਨ ਕੜਾਹੀਏ ਤਿਉ ਸਾਕਤ ਜੂਨੀ ਪਾਏ ਪਵੇ ਪਵਾਏ। ਬੇਮੁਹਾਰ ਅਤੇ ਮੁਕੰਮਲ ਸੱਤਾ ਦੀ ਲਾਲਸਾ ਭ੍ਰਿਸ਼ਟ ਕਰਦੀ ਹੈ। ਮਨੁੱਖ ਦੀ ਗੈਰ ਮਹਿਫੂਜ਼ੀਅਤ ਦਾ ਅਹਿਸਾਸ ਅਤੇ ਮਲਕੀਅਤ ਦੇ ਖੁੱਸ ਜਾਣ ਦਾ ਖੌਫ ਉਸ ਦੀ ਜਫਾ ਮਾਰਨ ਦੀ ਜ਼ਰੂਰਤ ਦੇ ਤੌਰ ਉੱਤੇ ਜ਼ਾਹਿਰ ਹੁੰਦਾ ਹੈ। ਗੁਰੂ ਨਾਨਕ ਨੇ ਫਰਮਾਇਆ ਕਿ ਜਿਵੇਂ ਲੋਹਾ ਮੁੜ ਕੇ ਢਲਦਾ ਹੈ, ਉਸੇ ਤਰ੍ਹਾਂ ਮਨੁੱਖ ਵੀ ਉਸ ਵੇਲੇ ਤੱਕ ਇਸੇ ਤਰ੍ਹਾਂ ਹੀ ਦੋ ਚਿੱਤੀ ਵਿੱਚ ਵਾਰ-ਵਾਰ ਫਸਦਾ ਹੈ, ਜਦੋਂ ਤੱਕ ਅਸੀਂ ਆਪਣੇ ਅਮਲਾਂ ਤੋਂ ਸਬਕ ਸਿੱਖਣ ਲਈ ਤਿਆਰ ਨਹੀਂ ਹਾਂ। ਮੁਖਤਲਿਫ ਲੋਕਾਂ ਅਤੇ ਸੱਭਿਆਚਾਰਾਂ ਨਾਲ ਇਸ ਸ਼ਹਿਰ ਦੇ ਇਤਿਹਾਸਕ, ਮਜ਼ਹਬੀ ਅਤੇ ਸਿਆਸੀ ਤਾਲੁਕ ਹੋਣ ਕਾਰਨ ਹੀ ਸ਼ਾਇਦ ਗੁਰੂ ਨਾਨਕ ਨੇ ਇੱਥੇ ਆਉਣ ਦਾ ਫੈਸਲਾ ਕੀਤਾ। The Sufi shrines in ਦੌਲਤਾਬਾਦ ਦੀਆਂ ਸੂਫੀ ਦਰਗਾਹਾਂ ਗਵਾਹੀ ਭਰਦੀਆਂ ਹਨ ਕਿ ਕਦੇ ਇਹ ਸ਼ਹਿਰ ਇਸਲਾਮ ਦੇ ਪਸਾਰੇ ਲਈ ਦੱਖਣ ਅਤੇ ਦੱਖਣੀ ਭਾਰਤ ਦਾ ਬੂਹਾ ਸੀ। ਦੌਲਤਾਬਾਦ ਵਿੱਚ ਗੁਰੂ ਨਾਨਕ ਦੇ ਇਸ ਇਲਾਕੇ ਵਿੱਚ ਆਉਣ ਦੀ ਕੋਈ ਨਿਸ਼ਾਨੀ ਨਹੀਂ ਹੈ। ਗੁਰੂ ਨਾਨਕ ਨੇ ਆਪਣੇ ਸ਼ਬਦਾਂ ਦੇ ਜ਼ੋਰ ਨਾਲ ਨਾ ਇਨਸਾਫੀ ਨੂੰ ਵੰਗਾਰਿਆ ਅਤੇ ਇਨਸਾਨੀ ਹਕੂਕ ਦੀ ਵਕਾਲਤ ਕੀਤੀ। ਬਾਅਦ ਦੇ ਸਿੱਖ ਗੁਰੂਆਂ ਨੇ ਇਨ੍ਹਾਂ ਕਦਰਾਂ ਕੀਮਤਾਂ ਨੂੰ ਅੱਗੇ ਤੋਰਿਆ। ਔਰੰਗਾਬਾਦ ਜ਼ਿਲ੍ਹਾ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਅੰਤਿਮ ਆਰਾਮਗਾਹ ਸੀ, ਜੋ ਮਜ਼ਹਬੀ ਜ਼ੁਲਮ ਲਈ ਜਾਣਿਆ ਜਾਂਦਾ ਸੀ। ਗੁਰੂ ਤੇਗ ਬਹਾਦਰ
ਨੌਵੇਂ ਨਾਨਕ ਨੇ ਸੋਚ ਅਤੇ ਅਕੀਦਿਆਂ ਦੀ ਆਜ਼ਾਦੀ ਦਾ ਪਰਚਮ ਬੁਲੰਦ ਕੀਤਾ। ਇਸ ਜਮਹੂਰੀ ਸੋਚ ਕਾਰਨ ਬਾਦਸ਼ਾਹ ਔਰੰਗਜ਼ੇਬ ਨੇ ਉਹਨਾਂ ਨੂੰ ਦਿੱਲੀ ਵਿੱਚ ਸਜ਼ਾਏ ਮੌਤ ਦੇਣ ਦਾ ਹੁਕਮ ਦਿੱਤਾ। ਬਾਦਸ਼ਾਹ ਔਰੰਗਜ਼ੇਬ ਦੀ ਮਜ਼ਾਰ ਨੂੰ ਦੇਖ ਕੇ ਮੈਨੂੰ ਗੁਰੂ ਨਾਨਕ ਦਾ ਸ਼ਬਦ ਯਾਦ ਆਉਂਦਾ ਹੈ, ਜਿਸ ਵਿੱਚ ਉਹਨਾਂ ਨੇ ਹਲੀਮੀ ਅਤੇ ਝੂਠੀ ਹਉਮੈ ਦਾ ਫਰਕ ਪੇਸ਼ ਕੀਤਾ ਹੈ। ਗੁਰੂ ਨਾਨਕ ਨੇ ਹਉਮੈ ਵਿੱਚ ਡੁੱਬ ਕੇ ਬੇਮਾਇਨਾ ਹੋ ਰਹੀ ਮਨੁੱਖਾ ਜ਼ਿੰਦਗੀ ਦੀ ਤੁਲਨਾ ਸਿੰਬਲ ਦੇ ਦਰਖਤ ਨਾਲ ਕੀਤੀ ਹੈ, ਜੋ ਉੱਚਾ ਤਾਂ ਹੁੰਦਾ ਹੈ ਪਰ ਉਸ ਨੂੰ ਮਿੱਠੇ ਫਲ ਨਹੀਂ ਲੱਗਦੇ। ਸਿਮਲ ਰੁਖ ਸਰੀਰ ਮੈਂ ਜਨ ਦੇਖ ਪੁਲਨ, ਸੇ ਫਲ ਕਾਮਨਾ ਵਨੀ, ਤੇ ਗੁਣ ਮੈਂ ਤਨ